ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਮਾਰਚ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਹੈ 23 ਮਾਰਚ। 23 ਮਾਰਚ ਦਾ ਹੀ ਦਿਹਾੜਾ ਸੀ ਜਦੋਂ ਸਾਡੇ ਵੱਡਿਆਂ ਨੇ ਇਕੱਠੇ ਹੋ ਕੇ ਇੱਕ ਸੁਪਨਾ ਵੇਖਿਆ ਸੀ, ਇੱਕ ਖਾਬ ਵੇਖਿਆ ਸੀ। ਔਰ ਖਾਬ ਵੇਖਿਆ ਸੀ ਕਿ ਇੱਕ ਇਹੋ ਜਿਹਾ ਮੁਲਕ ਬਣਾਉਣਾ ਜਿੱਥੇ ਸਾਨੂੰ ਮਜ਼ਹਬੀ ਆਜ਼ਾਦੀ ਵੀ ਹੋਵੇ, ਸ਼ਖਸੀ ਆਜ਼ਾਦੀ ਵੀ ਹੋਵੇ ਔਰ ਸਾਨੂੰ ਸਿਆਸੀ ਆਜ਼ਾਦੀ ਵੀ ਹੋਵੇ। ਸਾਨੂੰ ਕੂਣ ਬੋਲਣ ਦੀ, ਸਾਨੂੰ ਲਿਖਣ ਦੀ, ਪੜ੍ਹਨ ਦੀ ਔਰ ਸਾਨੂੰ ਛਾਪਣ ਦੀ, ਜ਼ਾਹਿਰ ਹੈ ਅਗਰ ਅਖਬਾਰਾਂ ਨੇ ਤੇ ਸਾਨੂੰ ਬੋਲਣ ਦੀ, ਐਕਸਪ੍ਰੈਸ ਕਰਨ ਦੀ ਆਜ਼ਾਦੀ ਹੋਏਗੀ। ਲੇਕਿਨ ਮੈਨੂੰ ਤਾਂ ਇਹੀ ਲੱਗਦਾ ਹੈ ਵੀ ਸਾਡੇ ਮੁਲਕ ਨੂੰ ਕਿਸੇ ਦੀ ਨਜ਼ਰ ਲੱਗ ਗਈ, ਬਣਦਿਆਂ ਸਾਰੀ ਨਜ਼ਰ ਲੱਗ ਗਈ। ਪਹਿਲਾਂ 71 ਦੇ ਵਿੱਚ ਜੋ ਕੁਝ ਹੋਇਆ ਤੇ ਸਾਡੀਆਂ ਆਪਣੀਆਂ ਕੁਤਾਹੀਆਂ ਨਾਲ, ਜੋ ਕੁਝ ਉਸ ਵੇਲੇ ਜਨਰਲ ਯਾਹਿਆ ਨੇ ਕੀਤਾ ਔਰ ਜਿੱਡਾ ਭੈੜਾ ਉਹਨੇ, ਮੈਂ ਹੀ ਕਹਾਂਗਾ ਵੀ ਕਰਤੱਵ ਕੀਤੇ ਔਰ ਉਹਨੂੰ ਬਾਰ-ਬਾਰ ਲੋਕਾਂ ਮਨਾ ਕੀਤਾ। ਔਰ ਉਸ ਤੋਂ ਪਹਿਲਾਂ ਜਨਰਲ ਅਯੂਬ ਉਹਦੀ ਬੁਨਿਆਦ ਰੱਖ ਕੇ ਗਿਆ ਸੀ ਸਾਰੇ ਕੰਮ ਦੀ। ਜਨਰਲ ਯਾਹਿਆ ਨੇ ਤੇ ਉਹਨੂੰ ਤੋੜ ਅਪੜਾਇਆ। ਅਸਲ ਤੇ ਇਹਦੇ ਵਿੱਚ ਮੁਜਰਮ ਜਿਹੜਾ ਉਹ ਜਨਰਲ ਅਯੂਬ ਹੈ। ਤੇ ਉਸ ਵੇਲੇ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਇਸੇ ਤਰੀਕੇ ਨਾਲ ਜੋ ਅੱਜ ਹੋ ਰਿਹਾ ਉਸੇ ਤਰੀਕੇ ਨਾਲ ਉਸ ਵੇਲੇ ਕਰਨ ਦੀ ਕੋਸ਼ਿਸ਼ ਕੀਤੀ। ਹਰ ਚੀਜ਼ ਦਾ ਡੰਡੇ ਦੇ ਨਾਲ, ਲਾਠੀ ਦੇ ਨਾਲ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਵੱਡਿਆਂ ਨੇ ਜਿਹੜਾ ਮੁਲਕ ਬਣਾਇਆ ਸੀ ਉਹ ਅੱਧਾ ਤੋੜ ਦਿੱਤਾ ਗਿਆ, ਜਾਂ ਟੁੱਟ ਗਿਆ, ਜਾਂ ਸਾਡੇ ਤੋਂ ਵੱਖ ਹੋ ਗਿਆ। 16 ਦਸੰਬਰ 1971 ਨੂੰ ਉਹ ਮੁਲਕ ਵੱਖ ਹੋ ਗਿਆ ਤੇ ਅੱਜ ਜਦੋਂ ਅਸੀਂ 23 ਮਾਰਚ ਨੂੰ ਬੈਠੇ ਵੇਖਨੇ ਹਾਂ ਤੇ ਅੱਧਾ ਹੁਣ ਸਾਡੇ ਕੋਲ ਰਹਿ ਗਿਆ। ਜਿਹੜਾ ਅੱਧਾ ਰਹਿ ਗਿਆ ਉਹਦੇ ਵਿੱਚ ਵੀ ਅਸੀਂ ਉਹੀ ਅੰਨੀ ਮਚਾਈ ਹੈ। ਅੱਜ ਵੀ ਨਾ ਮਜ਼ਹਬੀ ਆਜ਼ਾਦੀ ਦੇਣ ਡਏ ਆ, ਨਾ ਸ਼ਖਸੀ, ਨਾ ਸਿਆਸੀ, ਨਾ ਬੋਲਣ ਦੀ, ਨਾ ਲਿਖਣ ਦੀ, ਨਾ ਐਕਸਪ੍ਰੈਸ ਕਰਨ ਦੀ। ਅੱਜ ਵੀ ਵੇਖ ਲਓ, ਕੱਲ੍ਹ ਸਿਆਲਕੋਟ ਦੇ ਵਿੱਚ ਜਿਹੜਾ ਤਹਿਰੀਕ ਇਨਸਾਫ ਯੂਥ ਵਿੰਗ ਦਾ ਸਦਰ ਸੀ ਉਹਨੂੰ ਚੁੱਕ ਕੇ ਕੁਟਾਪਾ ਚਾੜਿਆ ਤੇ ਉਹਦੇ ਕੋਲੋਂ ਜ਼ਬਰਦਸਤੀ ਬਿਆਨ ਲਿਆ। ਉਹਦੇ ਕੋਲੋਂ ਨਾਲ ਇਹ ਵੀ ਬਿਆਨ ਲਿਆ ਵੀ ਜੀ ਮੇਰੇ ਕੋਲ ਗਲਤੀ ਹੋ ਗਈ, ਮੈਂ ਤੇ ਜਿਹੜਾ ਉਹ ਇੱਕ ਮਜ਼ਹਬੀ ਕੰਮ ਸੀ ਇਫਤਾਰ ਕਰਨਾ ਤੇ ਉਹ ਮੈਂ ਪੀਟੀਆਈ ਦਾ ਇਫਤਾਰ ਕਿਉਂ ਕੀਤਾ, ਇਹ ਤਾਂ ਮੇਰੇ ਕੋਲ ਬੜੀ ਗਲਤੀ ਹੋ ਗਈ। ਮਤਲਬ ਰੱਬ ਦੇ ਫੈਸਲੇ ਵੀ ਆਪ ਹੀ ਕਰਨ ਡਏ ਨੇ। ਉਹਦੇ ਕੋਲੋਂ ਇਹ ਵੀ ਆਖਿਆ ਕਿ ਜੀ ਮੈਨੂੰ ਅੱਲਾ ਮਾਫ ਕਰਦਾ ਹੈ, ਮਤਲਬ ਖੁਦਾਈ ਫੈਸਲੇ ਵੀ ਆਪ ਹੀ ਕਰਨ ਡਏ ਨੇ। ਉਹਨੂੰ ਉਹਦੇ ਮਜ਼ਹਬੀ ਆਜ਼ਾਦੀ ਵੀ ਨਹੀਂ ਦਿੱਤੀ ਕਿ ਉਹ ਅਫਤਾਰ ਕਰਵਾ ਲੈ ਲੋਕਾਂ ਦਾ। ਦੂਜੇ ਪਾਸੇ ਲਿਖਣ ਦੀ, ਛਾਪਣ ਦੀ ਆਜ਼ਾਦੀ ਜੋ ਅਹਿਮਦ ਨੂਰਾਨੀ ਨਾਲ ਹੋਇਆ, ਉਹਦੇ ਭਰਾਵਾਂ ਨਾਲ ਹੋਇਆ, ਉਹਦੀ ਵਾਲਦਾ ਦੇ ਨਾਲ ਹੋਇਆ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਤੀਜੇ ਪਾਸੇ ਜੋ ਕੁਝ ਬਲੂਚਿਸਤਾਨ 'ਚ ਹੋ ਰਿਹਾ ਉਹ ਤੁਹਾਡੇ ਸਾਹਮਣੇ, ਮਾਰੰਗ ਬਲੋਚ ਔਰ ਦੂਜਿਆਂ ਨਾਲ ਹੋ ਰਿਹਾ ਉਹ ਤੁਹਾਡੇ ਸਾਹਮਣੇ। ਤੇ ਮਤਲਬ ਦੁਬਾਰਾ ਉਹੀ ਕਜੀਆ ਹੈ, ਉਹੀ ਲੋਕ ਨੇ, ਜ਼ਾਲਮ ਵੀ ਉਹੀ ਨੇ ਤੇ ਮਜ਼ਲੂਮ ਵੀ ਉਹੋ ਜਿਹੇ ਨੇ। ਅੱਲਾ ਕਰੇ ਕਿ ਇਸ ਵਾਰੀ ਨਤੀਜਾ ਉਹ ਨਾ ਨਿਕਲੇ ਜਿਹੜਾ ਪਿਛਲੀ ਵਾਰੀ ਸੀ, ਔਰ ਅੱਲਾ ਕਰੇ ਕਿ ਜ਼ਾਲਮਾਂ ਨੂੰ ਵਕਤ ਤੋਂ ਪਹਿਲਾਂ ਅਕਲ ਆ ਜਾਏ, ਕਿਉਂਕਿ ਸਾਡੀ ਜਿਹੜੀ ਬਹੁਤੀ ਆਵਾਮ ਹੈ ਮਾਜ਼ਰਤ ਨਾਲ, ਉਹ ਤਾਂ ਜ਼ਾਹਿਰ ਹੈ ਐਸੀਆਂ ਚੀਜ਼ਾਂ ਦੇ ਉੱਤੇ ਏਡਾ ਜ਼ਿਆਦਾ ਰਿਐਕਸ਼ਨ ਨਹੀਂ ਦਿੰਦੀ। ਉਹ ਹਾਲਾਂਕਿ ਇਸ ਵੇਲੇ ਸਾਡੇ ਕੋਲ ਮੇਰਾ ਖਿਆਲ ਸਦੀਆਂ 'ਚ ਇਹੋ ਜਿਹਾ ਲੀਡਰ ਪੈਦਾ ਨਹੀਂ ਹੁੰਦਾ ਜਿਹੜਾ ਇਸ ਵੇਲੇ ਇਮਰਾਨ ਖਾਨ ਹੈ, ਜਿਹੋ ਜੀ ਉਹਨੇ ਫਾਈਟ ਪੁੱਟ ਅਪ ਕੀਤੀ ਹੈ, ਜਿਹੋ ਜੀ ਦਲੇਰੀ ਨਾਲ ਉਹ ਲੜਿਆ ਹੈ ਔਰ ਜਿਸ ਦਲੇਰੀ ਦੇ ਨਾਲ ਉਹ ਜ਼ਾਲਮ ਦੇ ਸਾਹਮਣੇ ਖਲੋਤਾ ਹੈ। ਮੇਰਾ ਨਹੀਂ ਖਿਆਲ ਕਿ ਅਸੀਂ ਕਹਾਣੀਆਂ, ਨਾਵਲਾਂ 'ਚ ਤੇ ਇਹੋ ਜਿਹੇ ਬੰਦੇ ਪੜ੍ਹਦੇ ਸਾਂ, ਅਸੀਂ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਬੰਦੇ ਨਹੀਂ ਵੇਖੇ। ਕਿਹੜਾ ਜ਼ੁਲਮ ਹੈ ਜਿਹੜਾ ਉੱਤੇ ਨਹੀਂ ਕਰ ਛੜਿਆ, ਕਿਹੜਾ ਪਰਚਾ ਹੈ ਜਿਹੜਾ ਉੱਤੇ ਦਰਜ ਨਹੀਂ ਕਰ ਛੜਿਆ। ਬੜੇ ਬੜੇ ਸੂਰਮੇ ਅਸੀਂ ਸੁਣਦੇ ਰਹੇ, ਦੁੱਲਾ ਭੱਟੀ, ਫਲਾਨਾ ਫਲਾਨਾ, ਉਹਨਾਂ ਨੇ ਵੀ ਕਿਤੇ ਕੋਈ ਇੱਕ ਮਾਰਕਾ ਮਾਰਿਆ ਘੰਟੇ ਦਾ, 2 ਘੰਟੇ ਦਾ, 4 ਘੰਟੇ ਦਾ, ਤੇ ਉਹਨਾਂ ਦੀਆਂ ਦਲੇਰੀਆਂ ਨੂੰ ਅੱਜ ਤੱਕ ਦੁਨੀਆ ਜਿਹੜੀਆਂ ਫੋਕ ਟੇਲਸ ਨੇ ਉਹਨਾਂ ਦੇ ਵਿੱਚ ਪੜ੍ਹਦੇ ਨੇ, ਗਾਉਂਦੇ ਨੇ ਤੇ ਬੋਲਦੇ ਨੇ। ਤੇ ਇਮਰਾਨ ਖਾਨ ਜਿਨੇ ਇੱਕ ਜਸਤਜੂ ਦਾ ਪੂਰਾ ਬਾਬ ਲਿਖ ਛੱਡਿਆ, ਮਤਲਬ ਬਲਕਿ ਕਿਤਾਬ ਲਿਖ ਛੜੀ ਹੈ ਪੂਰੀ, ਸਾਲਾ ਸਾਲ ਰੈਜ਼ਿਸਟੈਂਸ, ਮਤਲਬ ਪਿਛਲੇ ਤਕਰੀਬਨ 2 ਸਾਲਾਂ ਤੋਂ ਜੇਲ੍ਹ 'ਚ, ਤੇ ਉਸ ਤੋਂ ਪਹਿਲਾਂ ਵੀ ਜੇਲ੍ਹ ਵਾਲਾ ਹੀ ਕੰਮ ਸੀ। ਜਿਸ ਤਰ੍ਹਾਂ ਉਹਨਾਂ 'ਤੇ ਹਮਲੇ, ਉਹਨਾਂ ਨੂੰ ਕਤਲ ਕਰਨ ਦੇ ਕਿੰਨੀਆਂ ਜ਼ਿਆਦਾ ਟਰਾਈਆਂ ਹੋਈਆਂ, ਇੱਕ ਵਾਰੀ ਤਾਂ ਗੋਲੀਆਂ ਵੀ ਮਾਰ ਦਿੱਤੀਆਂ, ਉਸ ਦੇ ਬਾਵਜੂਦ ਉਹਨਾਂ ਰੈਜ਼ਿਸਟੈਂਸ ਕੀਤੀ। ਤੇ ਉਹ ਜਿਹੜਾ ਸਾਡੇ ਬਜ਼ੁਰਗਾਂ ਨੇ ਸੁਪਨਾ ਵੇਖਿਆ ਸੀ 23 ਮਾਰਚ ਨੂੰ, ਉਹਦੀ ਤਕਮੀਲ ਵਾਸਤੇ ਇਮਰਾਨ ਖਾਨ ਭਰਪੂਰ ਕੋਸ਼ਿਸ਼ ਕਰ ਰਿਹਾ। ਹੁਣ ਇੱਥੇ ਅੱਜ ਤੁਹਾਨੂੰ ਔਰ ਮੈਨੂੰ ਵਾਅਦਾ ਕਰਨਾ ਪੈਣਾ ਕਿ ਉਹ ਆਪਣੇ ਹਿੱਸੇ ਦਾ ਦੀਵਾ ਬਾਲ ਰਹੇ ਨੇ ਖਾਨ ਸਾਹਿਬ, ਬਲਕਿ ਦੀਵਾ ਕੀ, ਉਹਨਾਂ ਦਾ ਪੂਰੀ ਸ਼ਮਾ ਬਾਲੀ ਹੈ। ਮੈਨੂੰ ਔਰ ਤੁਹਾਨੂੰ ਵੀ ਆਪਣੇ ਹਿੱਸੇ ਦਾ ਦੀਵਾ ਬਾਲਣਾ ਪੈਣਾ ਹੈ। ਯਕੀਨ ਕਰੋ ਕਿ ਪਿਛਲੇ 3-4 ਦਿਨਾਂ ਤੋਂ ਤਬੀਅਤ ਬਹੁਤ ਹੀ ਜ਼ਿਆਦਾ ਖ਼ਰਾਬ ਹੈ। ਮੇਰੇ ਜਿਹੜੇ ਵੀਲੌਗ ਹੁੰਦੇ ਨੇ ਇਹਨਾਂ ਦੇ ਵਿੱਚ ਐਡੀਟਿੰਗ ਨਹੀਂ ਹੁੰਦੀ ਅਮੂਮੀ ਤੌਰ 'ਤੇ, ਜਾਂ ਹੁੰਦੀ ਹੈ ਤੇ ਬੜੀ ਘੱਟ ਹੁੰਦੀ ਹੈ, ਮਤਲਬ ਕੱਟਸ ਨਹੀਂ ਹੁੰਦੇ। ਲੇਕਿਨ ਯਕੀਨ ਕਰੋ ਕਿ ਕਦੇ ਨੱਕ ਸਾਫ਼ ਕਰਨਾ ਪੈਂਦਾ ਸੀ, ਕਦੇ ਖਾਂਸੀ ਆ ਜਾਂਦੀ ਸੀ, ਤੇ ਕਦੇ ਜਿਹੜਾ ਉਹ ਥੋੜ੍ਹਾ ਜਿਹਾ ਸਾਹ ਲੈਣਾ ਪੈਂਦਾ ਸੀ। ਤਬੀਅਤ ਬਹੁਤ ਜ਼ਿਆਦਾ ਖ਼ਰਾਬ ਸੀ, ਲੇਕਿਨ ਉਸ ਦੇ ਬਾਵਜੂਦ ਮੈਨੂੰ ਇਹ ਲੱਗਦਾ ਹੈ ਕਿ ਅਗਰ ਇੱਕ 73 ਸਾਲ ਦਾ ਬੰਦਾ ਛੁੱਟੀ ਨਹੀਂ ਕਰ ਰਿਹਾ,
ਉਹ ਆਪਣੇ ਹਿੱਸੇ ਦਾ ਦੀਵਾ ਬਾਲ ਕੇ ਬੈਠਾ ਹੈ ਤੇ ਮੇਰੇ ਕੋਲ ਬਿਮਾਰੀ ਹੋਵੇ ਜਾਂ ਹਾਲਾਤ ਚੰਗੇ ਹੋਣ, ਮੇਰੇ ਕੋਲ ਆਪਸ਼ਨ ਮੌਜੂਦ ਨਹੀਂ ਹੈ ਕਿ ਮੈਂ ਇਹ ਬਹਾਨਾ ਕਰਾਂ ਕਿ ਮੈਂ ਬਿਮਾਰ ਹਾਂ ਤੇ ਮੈਂ ਲੰਮਾ ਪਾ ਜਾ। ਇਹੀ ਵਾਅਦਾ ਤੁਹਾਨੂੰ ਆਪਣੇ ਆਪ ਨਾਲ ਕਰਨਾ ਪੈਣਾ, ਆਪਣੇ ਆਪ ਨਾਲ ਨਹੀਂ ਬਲਕਿ ਆਪਣੇ ਉਹਨਾਂ ਬਜ਼ੁਰਗਾਂ ਨਾਲ ਕਰਨਾ ਪੈਣਾ ਜਿਨ੍ਹਾਂ 23 ਮਾਰਚ ਨੂੰ ਇਹ ਸੁਪਨਾ ਵੇਖਿਆ ਸੀ ਕਿ ਅਸੀਂ ਇੱਕ ਆਜ਼ਾਦ ਮੁਲਕ 'ਚ ਰਹਿਣਾ। ਇਹ ਆਜ਼ਾਦੀ ਥੋੜ੍ਹੀ ਹੈ ਜਦੋਂ ਤੱਕ ਤੁਸੀਂ ਚੌਧਰੀ ਨਿਜ਼ਾਮਦੀਨ ਦੀ, ਮੇਰਾ ਮਤਲਬ ਹੈ ਕਿ ਉਹਦੀ ਟਿਊਨ ਦੇ ਉੱਤੇ ਧਮਾਲ ਪਾਓ, ਉਹਦੇ ਡਗੇ ਦੇ ਉੱਤੇ ਨੱਚਦੇ ਰਹੋ, ਜਿਹੋ ਜਿਹਾ ਢੋਲ ਵਜਾਵੇ ਬਾਂਦਰਹਾਰ ਅਸੀਂ ਉਹੋ ਜਿਹਾ ਨੱਚਦੇ ਰਹੀਏ, ਤੇ ਉਦੋਂ ਤੱਕ ਅਸੀਂ ਮੁਹੱਬੇ ਵਤਨ ਹੈ। ਜਿਸ ਵੇਲੇ ਅਸੀਂ ਸਵਾਲ ਕਰ ਲਈਏ ਵੀ ਸਰਕਾਰ ਇਹ 450 ਬੰਦੇ ਦੀ ਜਿਹੜੀ ਜਾਫਰ ਐਕਸਪ੍ਰੈਸ ਦੀ ਟ੍ਰੇਨ ਹੈ ਇਹਨੂੰ 100-200 ਦਹਿਸ਼ਤਗਰਦਾਂ ਨੇ ਆ ਕੇ ਤੇ ਯਰਗਮਾਲ ਬਣਾ ਲਿਆ, ਇੰਟੈਲੀਜੈਂਸ ਫੇਲੀਅਰ ਹੋਇਆ, ਤੇ ਉਸ ਵੇਲੇ ਤੁਸੀਂ ਮੁਲਕ ਦੁਸ਼ਮਣ ਕਰਾਰ ਦੇ ਦਿੱਤੇ ਜਾਓ। ਜਾਂ ਹੋਰ ਕੋਈ ਸਵਾਲ ਇਹੋ ਜਿਹਾ ਕਰ ਲਈਏ ਵੀ ਜਨਾਬ ਇਹ ਜ਼ਰਾਤ 'ਚ ਤੁਹਾਡਾ ਕੀ ਕੰਮ ਹੈ, ਜਾਂ ਹੋਰ ਕੋਈ ਸਵਾਲ ਕਰ ਲਈਏ ਵੀ ਜਨਾਬ ਇਹ ਤੁਹਾਡੇ ਰਿਸ਼ਤੇਦਾਰ ਜਿਹੜੇ ਨੇ ਇਹ ਕਿਉਂ ਨਾ ਪੋਜੀਸ਼ਨਾਂ 'ਤੇ ਆ ਗਏ ਨੇ, ਤੇ ਨਾਲ ਹੀ ਅਸੀਂ ਗੱਦਾਰ ਕਰਾਰ ਦੇ ਪਾ ਜਾਈਏ। ਤੇ ਮਤਲਬ ਫਿਰ ਗੱਦਾਰੀ ਦਾ ਤੇ ਜਿਹੜੀ ਹੁੱਬਲ ਵਤਨੀ ਹੈ ਉਹਦੇ ਦਰਮਿਆਨ ਇੱਕ ਹੀ ਚੀਜ਼ ਹੈ, ਜਦੋਂ ਤੱਕ ਤੇ ਅਸੀਂ ਚੌਧਰੀ ਨਿਜ਼ਾਮਦੀਨ ਦੇ ਅੱਗੇ ਸਰਨਗੂ ਰਹੀਏ ਉਹਦੇ ਬਾਰੇ ਗੱਲ ਨਾ ਕਰੀਏ, ਆਪੋ 'ਚ ਜਿੰਨਾ ਮਰਜ਼ੀ ਚਿੱਤਰੋ ਚਿੱਤਰੀ ਹੋਈਏ, ਆਪੋ 'ਚ ਕਿਸੇ ਨੂੰ ਗੱਦਾਰ ਕਹੀਏ, ਆਪੋ 'ਚ ਕਿਸੇ ਨੂੰ ਚੰਗਾ ਕਹੀਏ, ਮਾੜਾ ਕਹੀਏ, ਕਿਸੇ ਦੀਆਂ ਜਾਲੀ ਨੰਗੀਆਂ ਗੰਦੀਆਂ ਤਸਵੀਰਾਂ ਸੁੱਟੀਏ ਜਿਵੇਂ ਨੂਨ ਲੀਗ ਨੇ ਬੇਨਜ਼ੀਰ ਭੁੱਟੋ ਸਾਹਿਬਾਂ ਨਾਲ ਕੀਤੀਆਂ ਸੀ, ਜਾਂ ਝੂਠੇ ਕੇਸ ਬਣਾਈਏ ਕਿਸੇ ਦੀਆਂ ਜ਼ਨਾਨੀਆਂ ਦੇ ਬਾਰੇ ਗੰਦੀਆਂ ਗੱਲਾਂ, ਜੋ ਮਰਜ਼ੀ ਆਪੋ 'ਚ ਕਰੀਏ, ਚੌਧਰੀ ਸਾਹਿਬ ਨੂੰ ਕੋਈ ਰੌਲਾ ਨਹੀਂ। ਪਰ ਜਿਸ ਵੇਲੇ ਸਵਾਲ ਚੌਧਰੀ ਸਾਹਿਬ ਤੇ ਕਰ ਦੇਣਾ, ਉਸੇ ਵੇਲੇ ਚੌਧਰੀ ਸਾਹਿਬ ਨੇ ਤੁਹਾਡੇ ਪੈਰਾਂ ਥੱਲਿਓ ਉਹਨਾਂ ਨੇ ਕਾਰਪੇਟ ਖਿੱਚ ਲੈਣਾ ਤੇ ਤੁਹਾਡੀ ਹੁੱਬਲ ਵਤਨੀ ਜਿਹੜੀ ਹੈ ਉਹ ਲਵੇਟ ਕੇ ਤੁਹਾਡੇ ਹੱਥ ਫੜਾ ਦੇਣੀ ਹੈ, ਬਲਕਿ ਕਿਤੇ ਹੋਰ ਥਾਂ ਤੇ ਫੜਾ ਦੇਣੀ ਹੈ। ਇਹ ਮਾਜ਼ਰਤ ਲੇਕਿਨ ਇਹੀ ਕਰ ਰਹੇ ਨੇ ਚੌਧਰੀ ਸਾਹਿਬ, ਔਰ ਉਹਨਾਂ ਨੂੰ ਇਹ ਵੀ ਖਿਆਲ ਨਹੀਂ ਹੈ ਕਿ ਇਹ ਤੁਸੀਂ ਧੱਕਾ ਤੇ ਕਰ ਲੈਂਦੇ ਹੋ, ਜ਼ਾਹਿਰ ਹੈ ਜਿਹਦੇ ਕੋਲ ਬੰਦੂਕ ਹੈ ਉਹ ਧੱਕਾ ਕਰ ਲਏਗਾ, ਲੇਕਿਨ ਆਖਿਰਕਾਰ ਤੁਸੀਂ ਇਸ ਜਾਲ ਦੇ ਵਿੱਚ ਆਪ ਵੀ ਫਸ ਰਹੇ ਹੋ। ਜਿਸ ਵੇਲੇ ਸਾਰੇ ਸਿਸਟਮ ਹੀ ਬ੍ਰੇਕ ਕਰਦੇ ਜਾਓਗੇ, ਜਿਸ ਵੇਲੇ ਸਾਰੇ ਚੈੱਕ ਐਂਡ ਬੈਲੈਂਸ ਹੀ ਬ੍ਰੇਕ ਕਰਦੇ ਜਾਓਗੇ ਤੇ ਤੁਹਾਡੀ ਤਬਾਹੀ ਹੋ ਜਾਣੀ। ਐਨੀਵੇਜ਼ ਜੀ, ਅਗਲੀ ਖਬਰ ਵਾਲੇ ਪਾਸੇ ਆਉਣੇ, ਇੱਥੇ ਤੇ ਮੈਂ ਤੁਹਾਨੂੰ ਸਿਰਫ ਇਹੀ ਆਖਣਾ ਸੀ ਵੀ ਦੀਵਾ ਬਾਲਣਾ ਪੈਣਾ, ਹਿੰਮਤ ਨਹੀਂ ਛੱਡਣੀ ਪੈਣੀ। ਅਸੀਂ ਜਿਵੇਂ ਇਮਰਾਨ ਖਾਨ ਨੇ ਹਿੰਮਤ ਨਹੀਂ ਛੱਡੀ, ਅਸੀਂ ਇਹ ਨਹੀਂ ਆਖ ਸਕਦੇ ਕਿ ਇਹ ਨਹੀਂ ਜੀ ਕਦੀ ਵੀ ਬਦਲ ਸਕਦਾ ਮੁਲਕ। ਇੰਜ ਸੋਚੀਏ ਤਾਂ ਫਿਰ ਤੇ ਮਤਲਬ ਫਿਰ ਤੇ ਕੋਈ ਮਸਲਾ ਹੀ ਕੋਈ ਨਹੀਂ, ਫਿਰ ਤਾਂ ਤੁਰੇ ਰਹੀਏ। ਲੇਕਿਨ ਅਸੀਂ ਇਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਆਪਣੇ ਹਿੱਸੇ ਦਾ ਦੀਵਾ ਬਾਲਣਾ ਹੈ, ਮੈਂ ਆਪਣੇ ਹਿੱਸੇ ਦਾ। ਅਗਲੀ ਖਬਰ ਇਹ ਹੈ ਕਿ ਰਾਣਾ ਸਨਾਉਲਾ ਨੇ ਆਖਿਆ ਹੈ ਵੀ ਇਮਰਾਨ ਖਾਨ ਮਾफ़ੀ ਮੰਗ ਲੈ ਤੇ ਰਿਹਾਈ ਮੁਮਕਿਨ ਹੋ ਸਕਦੀ ਹੈ। ਇਮਰਾਨ ਖਾਨ ਨੂੰ ਹੁਣ ਤੁਸੀਂ ਕੀ ਰਿਹਾਈ ਦੇਣੀ, ਉਹਦੇ ਨਾਲ ਤੁਸੀਂ ਕੀ ਕਰ ਲੈਣਾ? ਹੋਰ ਹੁਣ ਤੇ ਰਿਹਾਈ ਤੁਹਾਨੂੰ ਚਾਹੀਦੀ ਹੈ, ਤੁਹਾਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਰਨਾ ਕੀ ਹੈ। ਹੁਣ ਤੁਹਾਡੇ ਚੌਧਰੀ ਨਿਜ਼ਾਮਦੀਨ ਨੂੰ ਤੇ ਤੁਹਾਨੂੰ ਰਿਹਾਈ ਚਾਹੀਦੀ ਹੈ, ਠੀਕ ਹੈ, ਉਹਦੇ ਨਾਲ ਹੋਰ ਜ਼ੁਲਮ ਕਰ ਲਓਗੇ ਥੋੜ੍ਹਾ ਜਿਹਾ, ਲੇਕਿਨ ਹੁਣ ਮੈਨੂੰ ਦੱਸੋ ਇਸ ਜ਼ੁਲਮ ਤੋਂ ਗਾਂ ਕਿੰਨਾ ਕੁ ਹੋਰ ਕਰ ਲਓਗੇ? ਤੇ ਇਮਰਾਨ ਖਾਨ ਨੇ ਅਗਰ 9 ਮਈ ਕੀਤਾ ਹੋਵੇ ਤੇ ਤਦ ਹੀ ਉਹਦੇ ਕੋਲੋਂ ਮਾफ़ੀ ਦੇ ਤਕਾਜ਼ੇ ਕਰੋ ਨਾ। ਉਹਨੇ ਜਦੋਂ ਇੱਕ ਚੀਜ਼ ਕੀਤੀ ਨਹੀਂ ਤਾਂ ਤੁਹਾਡੇ ਕੋਲੋਂ ਆਪਣੇ ਨਾ ਕੀਤੇ ਗੁਨਾਹ ਦੀ ਮਾफ़ੀ ਕਿਉਂ ਮੰਗੇ? ਸਿਰਫ ਇਸ ਲਈ ਕਿ ਜੋ ਮਕਰੂਹ ਕੰਮ ਤੁਸੀਂ 9 ਮਈ ਨੂੰ ਕੀਤਾ ਹੈ, ਉਸ ਦਿਨ ਵੀ ਕੋਈ 25 ਮੁੰਡੇ ਸ਼ਹੀਦ ਕੀਤੇ ਗਏ ਸਨ। ਅਸਲ ਦੇ ਵਿੱਚ ਤੇ ਤੁਹਾਡਾ ਇਤਸਾਬ ਹੋਣ ਵਾਲਾ 9 ਮਈ ਦਾ, ਉਹ ਜਿਹੜੀ ਕਤਲੋ ਗਾਰਤ 9 ਮਈ ਨੂੰ ਹੋਈ ਸੀ ਉਹਦਾ ਵੀ ਹਿਸਾਬ ਲੈਣਾ ਕਿਸੇ ਨਾ ਕਿਸੇ ਨੇ। ਅਸਲ ਤੇ ਉਹ ਹੋਣਾ ਚਾਹੀਦਾ, ਲੇਕਿਨ ਤੁਸੀਂ ਭਾਲਦੇ ਹੋ ਮਾਫੀ ਇਹਦੇ ਵਿੱਚੋਂ। ਅੱਛਾ ਜੀ, ਨਜਮ ਸੇਠੀ ਸਾਹਿਬ ਨੇ ਇੱਕ ਤਜਜ਼ੀਆ ਕੀਤਾ ਔਰ ਤਜਜ਼ੀਆ ਘੱਟ ਹੈ, ਉਹਦੇ ਵਿੱਚੋਂ ਜਿਹੜਾ ਮਕਸਦ ਨਿਕਲਦਾ ਉਹ ਇਹ ਨਿਕਲਦਾ ਵੀ ਹੁਣ ਅਲੀਮਾ ਖਾਨਮ ਨੂੰ ਫੜ ਲਓ। ਕਰ ਬੜਾ ਬਾਰੀਕ ਵਾਰਦਾਤ ਰਿਹਾ, ਮਤਲਬ ਕਹਿ ਨਹੀਂ ਰਿਹਾ ਸਿੱਧਾ, ਲੇਕਿਨ ਮਸ਼ਵਰਾ ਇਹ ਦੇ ਰਿਹਾ ਵੀ ਅਲੀਮਾ ਖਾਨਮ ਸਾਹਿਬਾਂ ਨੂੰ ਫੜ ਲਓ। ਉਹ ਕਹਿਣਾ ਇਹ ਚਾਹ ਰਹੇ ਨੇ ਵੀ ਕੇਸ ਬਣਾਉਣ ਵਾਲੇ ਬੈਠੇ ਨੇ, ਕਿਸੇ ਦੇ ਖਿਲਾਫ ਵੀ ਬਣਾ ਸਕਦੇ ਨੇ। ਅਲੀਮਾ ਖਾਨਮ ਸਾਹਿਬਾਂ 'ਤੇ ਹੁਣ ਪ੍ਰੈਸ਼ਰ ਬਣ ਰਿਹਾ, ਜੇਲ੍ਹ ਦੇ ਬਾਹਰ ਆ ਕੇ ਇਮਰਾਨ ਖਾਨ ਦਾ ਪੈਗਾਮ ਦਿੰਦੀਆਂ ਨੇ ਤੇ ਉਹੀ ਗੱਲ ਕਰਦੀਆਂ ਨੇ ਜਿਹੜੀ ਅੰਦਰੋਂ ਇਮਰਾਨ ਖਾਨ ਨੇ ਕਹੀ ਹੁੰਦੀ ਹੈ, ਤੇ ਹੋ ਸਕਦਾ ਉਹਨਾਂ 'ਤੇ ਕੇਸ ਬਣ ਜਾਏ। ਇਹ ਅਸਲ ਦੇ ਵਿੱਚ ਮਸ਼ਵਰਾ ਦੇ ਰਹੇ ਨੇ ਨਜਮ ਸੇਠੀ ਸਾਹਿਬ ਇਸਟੈਬਲਿਸ਼ਮੈਂਟ ਨੂੰ, ਆਰਮੀ ਚੀਫ ਨੂੰ, ਉਹਨਾਂ ਦੇ ਦੂਜੇ ਬੰਦਿਆਂ ਨੂੰ ਵੀ ਜਨਾਬ ਹੁਣ ਅਲੀਮਾ ਖਾਨਮ ਦੇ ਉੱਤੇ ਕੇਸਿਸ ਬਣਾਓ ਔਰ ਫੜੋ। ਹਾਲਤ ਵੇਖੋ, ਇਹਨਾਂ ਨੂੰ ਇਹ ਵੀ ਹਿਆ ਨਹੀਂ ਹੈ ਕਿ ਇਮਰਾਨ ਖਾਨ ਨੂੰ ਅੰਦਰ ਰੱਖਿਆ ਹੈ, ਉਹਨਾਂ ਦੀ ਬੇਗਮ ਨੂੰ ਅੰਦਰ ਰੱਖਿਆ ਹੈ। ਅਗਰ ਉਹਨਾਂ ਦੀ ਭੈਣ ਅੰਦਰ ਜਾਂਦੀ ਹੈ, ਮਿਲ ਕੇ ਬਾਹਰ ਸੱਚ ਦੱਸਦੀ ਹੈ ਜੋ ਅੰਦਰ ਲੀਡਰ ਕਹਿੰਦਾ ਹੈ, ਤੇ ਇਹਦੇ ਵਿੱਚ ਕਿਹੜਾ ਐਸਾ ਜੁਰਮ ਹੈ ਕਿ ਜਿਹੜਾ ਉਸ ਜੁਰਮ ਦੇ ਉੱਤੇ ਹੁਣ ਅਲੀਮਾ ਖਾਨਮ 'ਤੇ ਕੇਸ ਬਣਾਉਣੇ ਨੇ? ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅੰਸਾਰ ਅਬਾਸੀ ਸਾਹਿਬ ਨੇ ਦੁਬਾਰਾ ਇੱਕ ਟੇਬਲ ਸਟੋਰੀ ਕੀਤੀ ਹੈ ਵੀ ਬੜਾ ਵੱਡਾ ਲਿਫਾਫਾ ਹੈ ਤੇ ਠੰਡਾ ਲਿਫਾਫਾ ਹੈ। ਅਸਲ ਦੇ ਵਿੱਚ ਇਹਨਾਂ ਨੇ ਕਿਹਾ ਜੀ ਕਿ ਇਮਰਾਨ ਖਾਨ ਸਖਤ ਬਿਆਨਾਤ ਤੋਂ ਗੁਰੇਜ਼ ਕਰਨ, ਸੋਸ਼ਲ ਮੀਡੀਆ PTI ਤੇ ਮਿਲਟਰੀ ਇਸਟੈਬਲਿਸ਼ਮੈਂਟ ਦੇ ਦਰਮਿਆਨ ਅੱਗ ਭੜਕਾ ਰਿਹਾ ਹੈ। ਅਗਰ ਸੋਸ਼ਲ ਮੀਡੀਆ ਨੂੰ ਢੱਕ ਦਿੱਤਾ ਜਾਏ ਤੇ ਪਾਰਟੀ ਦੇ ਹਾਲਾਤ ਬਿਹਤਰ ਹੋ ਸਕਦੇ ਨੇ। ਇਮਰਾਨ ਖਾਨ ਦੇ ਸਿਵਾ ਕੋਈ ਪਾਰਟੀ ਦੇ ਸੋਸ਼ਲ ਮੀਡੀਆ ਨੂੰ ਨਹੀਂ ਢੱਕ ਸਕਦਾ। ਮਤਲਬ ਇਹ ਚਾਹੁੰਦੇ ਨੇ ਕਿ ਗੰਦੇ ਕੰਮ ਸਾਰੇ ਕਰਨ ਤੇ ਆਵਾਮ ਇਹਨਾਂ ਦੀ ਜੈ ਜੈਕਾਲ ਕਰੇ। ਫਿਰ
ਆਵਾਮ ਇਹਨਾਂ ਨੂੰ ਮੁਅੱਜ਼ਜ਼ ਕਵੇ। ਮੈਂ ਤੁਹਾਨੂੰ ਪਹਿਲੇ ਦਿਨ ਆਖਿਆ ਸੀ ਨਾ ਵੀ ਤਿੰਨ ਹੀ ਡਰ ਹੁੰਦੇ ਨੇ ਕਿਸੇ ਬੰਦੇ ਨੂੰ। ਇੱਕ ਡਰ ਤੇ ਰੱਬ ਦਾ ਹੁੰਦਾ ਭੈੜਾ ਕੰਮ ਕਰਨ ਤੋਂ। ਮਸਲਨ ਹੁਣ ਜਿਸ ਵੇਲੇ ਅਹਿਮਦ ਨੂਰਾਨੀ ਦੇ ਭਰਾਵਾਂ ਨੂੰ ਚੁੱਕਿਆ, ਚਲੋ 1 ਮਿੰਟ ਵਾਸਤੇ ਮੰਨ ਲੈਨੇ, ਵੈਸੇ ਤੇ ਅਹਿਮਦ ਨੂਰਾਨੀ ਇੱਕ ਜਰਨਲਿਸਟ ਹੈ, ਉਹਨੇ ਇੱਕ ਸਟੋਰੀ ਕੀਤੀ ਹੈ, ਝੂਠੀ ਕੀਤੀ ਹੈ, ਅਮਰੀਕਾ ਦੇ ਵਿੱਚ ਰਹਿੰਦਾ ਹੈ, ਉਹਦੇ ਉੱਤੇ ਕੇਸ ਕਰ ਦਿਓ, ਵਾਪਸ ਸਿੱਧਾ ਹੋ ਜਾਏਗਾ ਜੇ ਉਹਨੇ ਗਲਤ ਕੀਤਾ ਹੈ ਤੇ ਇਹ ਲੇਕਿਨ ਅਸੀਂ 1 ਮਿੰਟ ਵਾਸਤੇ ਅਜ਼ਿਊਮ ਕਰ ਲੈਂਦੇ ਕਿ ਅਹਿਮਦ ਨੂਰਾਨੀ ਨੇ ਕੋਈ ਗੁਨਾਹ ਕਰ ਛੱਡਿਆ, ਇਹ ਅਸੀਂ ਫਰਜ਼ ਕਰ ਲੈਂਦੇ ਗੱਲ ਨੂੰ ਸਮਝਣ ਵਾਸਤੇ। ਤੇ ਫਿਰ ਵੀ ਤੁਹਾਨੂੰ ਹਯਾ ਨਹੀਂ ਆਉਂਦਾ ਵੀ ਉਹਦੇ ਭਰਾਵਾਂ ਦਾ ਕੀ ਲੈਣ ਦੇਣਾ? ਜਿਸ ਤਰ੍ਹਾਂ ਉਹਦੀ ਮਾਂ ਦੇ ਨਾਲ, ਜਿਸ ਤਰ੍ਹਾਂ ਉਹਦੀ ਭੈਣ ਦੇ ਨਾਲ ਉੱਥੇ ਕੀਤਾ ਜੇ, ਉਹਨਾਂ ਦਾ ਕੀ ਲੈਣ ਦੇਣਾ? ਮਤਲਬ ਤੁਹਾਨੂੰ ਆਪ ਹਯਾ ਨਹੀਂ ਆਉਂਦਾ? ਰਮਜ਼ਾਨ ਦਾ ਮਹੀਨਾ ਹੈ, ਤੁਸੀਂ ਆਪ ਨਹੀਂ ਸੋਚਦੇ ਕਿ ਤੁਸੀਂ ਕੀ ਕਰਨ ਡਏ ਹੋ? ਤੇ ਜੋ ਕੁਝ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਤੁਹਾਨੂੰ ਇਹ ਤਾਂ ਸਮਝ ਆ ਗਈ ਹੋ ਕਿ ਰੱਬ ਦਾ ਡਰ ਕੋਈ ਨਹੀਂ। ਰੱਬ ਦੇ ਡਰ ਵਾਲਾ ਬੰਦਾ ਇਹ ਸੋਚੇਗਾ। ਮੈਂ ਤੁਹਾਨੂੰ ਇਹ ਕਿਹਾ ਕਿ 1 ਮਿੰਟ ਵਾਸਤੇ ਫਰਜ਼ ਕਰ ਲਓ ਕਿ ਅਹਿਮਦ ਨੂਰਾਨੀ ਨੇ ਗਲਤ ਵੀ ਕੀਤਾ। ਅਗਰ ਇਹ ਫਰਜ਼ ਵੀ ਕਰ ਲਓ ਤੇ ਫਿਰ ਵੀ ਉਹਦੇ ਭਰਾਵਾਂ ਦਾ ਜਾਂ ਉਹਦੀ ਮਾਂ ਦਾ ਜਾਂ ਉਹਦੀ ਭੈਣ ਦਾ ਕਸੂਰ ਤੇ ਕੋਈ ਨਹੀਂ ਨਾ। ਲੇਕਿਨ ਇਹਨਾਂ ਨੇ ਉਹਦੇ ਨਾਲ ਵੀ ਜ਼ੁਲਮ ਕੀਤਾ, ਇਹਦਾ ਮਤਲਬ ਰੱਬ ਦਾ ਡਰ ਕੋਈ ਨਹੀਂ ਇਹਨਾਂ ਨੂੰ। ਦੂਜਾ ਡਰ ਹੁੰਦਾ ਕਾਨੂੰਨ ਦਾ। ਕਾਨੂੰਨ ਤੇ ਹੁਣ ਹੈ ਹੀ ਇਹਨਾਂ ਦਾ, ਉਹਨਾਂ ਦੇ ਚੀਫ ਜਸਟਿਸ ਆਪਣਾ ਅਰਦਲੀ ਰੱਖ ਲਿਆ, ਉਹ ਕਾਨੂੰਨ ਦਾ ਵੀ ਡਰ ਖਤਮ ਹੋ ਗਿਆ ਸਾਰਾ। ਕਾਨੂੰਨ ਉਹਨਾਂ ਤੇ ਐਪਲੀਕੇਬਲ ਹੀ ਨਹੀਂ ਹੈਗਾ। ਫਿਰ ਤੀਸਰਾ ਡਰ ਕਿਹੜਾ ਹੁੰਦਾ? ਆਵਾਮ ਦੀ ਜਿਹੜੀ ਤੋਏ ਹੁੰਦੀ ਹੈ, ਜਿਹੜੀ ਆਵਾਮ ਮਾੜਾ ਚੰਗਾ ਆਖਦੀ। ਇਹ ਯਾਦ ਕਰੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹੀ ਸੀ ਇਹ ਗੱਲ ਵੀ ਇਹ ਮਾਮਲਾ ਇੱਥੇ ਹੀ ਨਿਬੜਨਾ, ਹੁਣ ਹੋਰ ਤੇ ਕੁਝ ਨਹੀਂ ਕਰ ਸਕਦੇ। ਇਹਨਾਂ ਨੂੰ, ਇਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਨੂੰ ਗਾਲਾਂ ਨਹੀਂ ਕੱਢਣੀਆਂ ਗੰਦੀਆਂ, ਲੇਕਿਨ ਤਹਿਜ਼ੀਬ 'ਚ ਰਹਿੰਦੇ ਹੋਇਆ ਦੱਸਣਾ ਵੀ ਯਾਰ ਬੜਾ ਹੀ ਹੈ ਭੈੜਾ ਬੰਦਾ ਹੈ। ਇਹ ਜਿਹੜੇ ਇਸ ਗੰਦੇ ਕੰਮ ਦੇ ਵਿੱਚ ਸ਼ਾਮਿਲ ਨੇ ਨਾ, ਉਹ ਭਾਵੇਂ ਕੋਈ ਵੱਡੇ ਜਰਨੈਲ ਸਾਹਿਬ ਨੇ ਤੇ ਭਾਵੇਂ ਕੋਈ ਬਿਊਰੋਕਰੇਟ ਨੇ ਤੇ ਭਾਵੇਂ ਕੋਈ ਜੱਜ ਹੈ ਤੇ ਭਾਵੇਂ ਕੋਈ ਨਿੱਕਾ ਪੁਲਿਸ ਅਹਿਲਕਾਰ ਹੈ, ਜਿੱਥੇ ਜਿੱਥੇ ਤੁਹਾਡਾ ਹੱਥ ਪੈਂਦਾ, ਹੱਥ ਪੈਂਦੇ ਦਾ ਮਤਲਬ ਹੈ ਕਿ ਜਿਹਨੂੰ ਤੁਸੀਂ ਜਾਣਦੇ ਹੋ ਉਹਦੇ ਰਿਸ਼ਤੇਦਾਰਾਂ ਨੂੰ ਕਹੋ ਵੀ ਯਾਰ ਇਹਨੂੰ ਕਹੋ ਕੋਈ ਆ ਕਰੇ। ਮਤਲਬ ਗਾਲਾਂ ਨਾ ਕੱਢੋ, ਕਾਨੂੰਨ ਨਾ ਤੋੜੋ, ਪਰ ਇਹਨਾਂ ਨੂੰ ਪ੍ਰੋਟੈਸਟ ਕਰੋ ਆਪਣਾ, ਉਹਨੂੰ ਕਹੋ ਹਿਆ ਕਰੋ ਇਹ ਕੀ ਕਰਨ ਡਏ ਜੀ। ਲੇਕਿਨ ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇਹ ਹੈ ਕਿ ਬਲੂਚਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਖਰਾਬ ਹੋ ਗਏ ਨੇ ਔਰ ਅਸੀਂ ਉਹਨਾਂ ਨੂੰ ਠੀਕ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਹੋਰ ਖਰਾਬ ਕਰਨ ਤੇ ਤੁੱਲੇ। ਸਾਡਾ ਚੌਧਰੀ ਨਿਜ਼ਾਮਦੀਨ ਜਿਹੜਾ ਉਹ ਉੱਥੇ ਹੋਰ ਅੱਗ ਲਾਉਣ ਦੇ ਹੈ, ਬਜਾਏ ਇਸ ਦੇ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬਹਾ ਕੇ ਉਹਨਾਂ ਦੀ ਗੱਲ ਸੁਣੀ ਜਾਏ, ਦਿਲਜੋਈ ਕੀਤੀ ਜਾਵੇ, ਮਿਸਿੰਗ ਪਰਸਨ ਵਾਪਸ ਦਿੱਤੇ ਜਾਣ ਜਿਹੜੇ ਕੋਈ ਹੈ ਨੇ। ਅਸੀਂ ਕਿਹੜੇ ਪਾਸੇ ਨੂੰ ਤੁਰ ਪਏ? ਖੈਰ ਅੱਗੋਂ ਅਖਤਰ ਮੈਂਗਲ ਸਾਹਿਬ ਨੇ ਬਲੋਚਿਸਤਾਨ ਤੋਂ ਜਿਹੜਾ ਬਿਆਨ ਦਿੱਤਾ, ਉਹਨਾਂ ਕਿਹਾ ਜੀ ਅਸੀਂ ਜਰਨੈਲਾਂ ਦੀਆਂ ਵਰਦੀਆਂ ਨੂੰ ਧੋ ਕੇ ਡਰਾਈ ਕਲੀਨ ਕਰਕੇ ਉਹਨਾਂ ਦੀ ਕਾਲਕ ਨੂੰ ਆਪਣੇ ਮੂੰਹ 'ਤੇ ਮਲ ਕੇ ਇਹਨਾਂ ਵਾਸਤੇ ਰੈੱਡ ਕਾਰਪਟ ਵਿਛਾਇਆ। ਇਹ ਅਖਤਰ ਮੈਂਗਲ ਸਾਹਿਬ ਕਹਿੰਦੇ ਨੇ। ਅੱਗੇ ਕਹਿੰਦੇ ਨੇ ਉਹਨਾਂ ਨੇ ਮੁਲਕ ਦੇ ਹਰ ਅਦਾਰੇ ਨੂੰ ਤਬਾਹ ਕੀਤਾ, ਇੱਕ ਹੀ ਅਦਾਰਾ ਹੈ ਜੋ ਬਾਕੀ ਤਮਾਮ ਅਦਾਰਿਆਂ ਦੀ ਤਬਾਹੀ ਦਾ ਸਬਬ ਹੈ। ਇਹ ਅਖਤਰ ਮੈਂਗਲ ਸਾਹਿਬ ਕਹਿ ਰਹੇ ਨੇ। ਪਰ ਅਸੀਂ ਕਿਹੜਾ ਕਿਸੇ ਦੀ ਸੁਣਨੀ ਹੈ? ਅਸੀਂ ਕਿਹੜਾ ਕਿਸੇ ਦੀ ਮੰਨਣੀ? ਅੱਛਾ, ਜਦੋਂ ਅਸੀਂ ਰਿਟਾਇਰ ਹੋ ਜਾਂਦੇ ਨਾ, ਪੰਜਾਬੀ 'ਚ ਲਟਾਇਰ ਵੀ ਕਹਿੰਦੇ ਨੇ ਉਹਨੂੰ, ਜਦੋਂ ਅਸੀਂ ਰਿਟਾਇਰ ਹੋ ਜਾਂਦੇ ਨਾ ਉਸ ਵੇਲੇ ਸਾਨੂੰ ਬੜੀ ਅਕਲ ਆਉਂਦੀ ਹੈ। ਲੇਕਿਨ ਜਦੋਂ ਅਸੀਂ ਹਾਜ਼ਰ ਸਰਵਿਸ ਹੁੰਨੇ ਉਦੋਂ ਨਹੀਂ। ਉਦੋਂ ਕੋਈ ਗੱਲ ਤੇ ਕਰੇ, ਉਦੋਂ ਸਾਡੀ ਕਲਗੀ ਜਿਹੜੀ ਜਨਾਬ ਉਹ ਆਉਂਦੇ ਤੁਹਾਨੂੰ ਪਤਾ ਹੀ ਕੋਈ ਨਹੀਂ। ਮੁਹੱਬੇ ਵਤਨ ਵੀ ਅਸੀਂ ਬਹੁਤੇ, ਅਕਲਮੰਦ ਵੀ ਅਸੀਂ ਬਹੁਤੇ, ਦੂਰ ਅੰਦੇਸ਼ ਵੀ ਅਸੀਂ ਬਹੁਤੇ, ਤੇ ਮੁਲਕ ਨੂੰ ਤੇ ਅਸੀਂ ਥੰਮਿਆ। ਅਸੀਂ ਨਾ ਹੋਈਏ ਤੇ ਮੁਲਕ 2 ਦਿਨ ਨਾ ਚੱਲੇ, ਇਹਨਾਂ ਦਾ ਖਿਆਲ ਇਹ। ਬਹਰਹਾਲ ਕਾਸ਼ ਕਿ ਇਹਨਾਂ ਲੋਕਾਂ ਨੂੰ ਇਹ ਸਮਝ ਹੋਵੇ ਕਿ ਇਹ ਸਭ ਤੋਂ ਵੱਡੀ ਫਸਾਦ ਦੀ ਜੜ ਇਹ ਜਿਹੜੀ ਅਨਅਕਾਊਂਟੇਬਲ ਸਟੇਟ ਆਫ ਪਾਵਰ ਹੈ, ਇਹ ਹੀ ਹੈ ਕਿ ਜਿੱਥੇ ਕੋਈ ਅਕਾਊਂਟੇਬਿਲਿਟੀ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕਿਸਮਤ ਜ਼ਿਮਰੀ ਸਾਹਿਬ ਦੀ ਹੈ। ਉਹਨਾਂ ਨੇ ਖਬਰ ਇਹੀ ਦਿੱਤੀ ਹੈ ਕਿ ਜੀ 188% ਵਫਾਕੀ ਕਾਬੀਨਾ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਹੋਇਆ ਔਰ ਉੱਥੇ ਹੀ ਥੱਲੇ ਕਿਸਮਤ ਜ਼ਿਮਰੀ ਸਾਹਿਬ ਕਹਿੰਦੇ ਨੇ ਵੀ 1100 ਯੂਟਿਲਿਟੀ ਸਟੋਰਸ ਬੰਦ ਕਰ ਛੱਡੇ ਨੇ ਤੇ 6000 ਮੁਲਾਜ਼ਮੀਨ ਨੂੰ ਫਾਰਿਗ ਕਰ ਦਿੱਤਾ। ਤੇ ਉਹ 6000 ਜਿਹੜੇ ਨੇ ਉਹ ਜੋ ਮਰਜ਼ੀ ਕਰਨ, ਸਾਨੂੰ ਉਹਨਾਂ ਨਾਲ ਕੋਈ ਨਹੀਂ। ਹਾਂ, ਜਿਹੜੇ ਸਾਡੇ ਕਮੀਨਾਂ ਦੀ ਅਸੀਂ ਪੂਰਾ ਇੱਜੜ ਰੱਖਿਆ ਉਹਨਾਂ ਦੀ ਅਸੀਂ ਤਨਖਾਹ 188%। ਇੱਥੇ ਤੁਹਾਨੂੰ ਮੈਂ ਦੱਸਦੇ ਹਾਂ ਕਿ ਮੈਂ 4 ਸਾਲ ਹਕੂਮਤ 'ਚ ਕੰਮ ਕੀਤਾ, ਇੱਕ ਆਨਾ ਤਨਖਾਹ ਦਾ ਨਹੀਂ ਲਿਆ। ਅੱਛਾ, ਹੁਣ ਤੁਸੀਂ ਕਹੋਗੇ ਵੀ ਇਹ ਤਾਂ ਸ਼ਬਾਜ਼ ਸ਼ਰੀਫ ਵੀ ਨਹੀਂ ਲੈਂਦਾ ਫਲਾ। ਇਹ ਵੀ ਰਿਵਾਜ ਹੈਗਾ ਪਾਕਿਸਤਾਨ 'ਚ। ਜਿਹੜੇ ਅਮੀਰ ਲੋਕ ਨੇ ਨਾ, ਇਹ ਆਉਂਦੇ ਨੇ ਤਨਖਾਹ ਨਹੀਂ ਲੈਂਦੇ। ਇਹ ਕਈ ਨੇ ਜਿਹੜੇ ਤਨਖਾਹ ਨਹੀਂ ਲੈਂਦੇ, ਕੋਈ ਮੈਂ ਇਕੱਲਾ ਨਹੀਂ। ਲੇਕਿਨ ਉਹ ਸਾਰੇ ਮਾਲ ਬਣਾਉਂਦੇ ਨੇ। ਉਹਨਾਂ ਪੋਜੀਸ਼ਨਾਂ 'ਤੇ ਇਸ ਤੋਂ ਆਉਂਦੇ ਨੇ ਵੀ ਉਹਨਾਂ ਮਾਲ ਬਣਾਉਣਾ ਹੁੰਦਾ। ਉਹਨਾਂ ਨੂੰ ਤਨਖਾਹ ਕੀ ਕਹਿੰਦੀ? ਉਹ ਤਾਂ ਜ਼ੀਰਾ ਹੁੰਦਾ ਮੂੰਹ 'ਚ। ਉਹਨਾਂ ਨੂੰ ਇੰਪੈਕਟ ਚਾਹੀਦਾ ਹੁੰਦਾ। ਉਹ ਤੇ ਇਮਰਾਨ ਖਾਨ ਦੇ ਨਾਲ ਸਾਡੇ ਵਰਗੇ ਕੁਝ ਪਾਗਲ ਸਨ ਜਿਨ੍ਹਾਂ ਨੇ ਨਾ ਮਾਲ ਬਣਾਉਣਾ ਸੀ ਤੇ ਹੋਰ ਵੀ ਆਪਣੇ ਲਈ ਅਜ਼ਾਬ ਹੀ ਇਕੱਠੇ ਕਰਨੇ ਸੀ। ਔਰ ਉਸ ਦੇ ਬਾਵਜੂਦ 4 ਸਾਲ ਜਿਹੜਾ ਕੰਮ ਕੀਤਾ ਉਹ ਬਗੈਰ ਕਿਸੇ ਤਨਖਾਹ ਤੋਂ, ਬਗੈਰ ਕਿਸੇ ਧੇਲੇ ਪੈਸੇ ਤੋਂ, ਬਗੈਰ ਕਿਸੇ ਕਿਸਮ ਦੀ ਜਿਹੜੀ ਕੋਈ ਮੁਰਾਦ ਤੁਸੀਂ ਕਹੋ ਤਨਖਾਹ ਦੀ ਮੱਦ ਦੇ ਵਿੱਚ ਜਾਂ ਕੋਈ ਪੈਸੇ ਲੈਣ ਦੀ ਮੱਦ ਦੇ ਵਿੱਚ, ਉਸ ਤੋਂ ਬਗੈਰ ਕੰਮ ਕੀਤਾ। ਲੇਕਿਨ ਅੱਜ ਇੱਥੇ ਗੌਰ ਕਰੋ ਵੀ 188% ਉਹਦੇ 'ਤੇ ਇਜ਼ਾਫਾ ਕਰ ਦਿੱਤਾ ਤੇ ਮਾਮਲਾਤ ਜਿਹੜੇ ਨੇ ਉਹ
ਉਹ ਕਿਸੇ ਹੋਰ ਪਾਸੇ ਨਿਕਲ ਗਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕੇਪੀ ਦੀ ਗਵਰਨਮੈਂਟ ਨੇ ਇੱਕ ਇਸ਼ਤਿਹਾਰ ਦੇ ਦਿੱਤਾ ਜਿਸ 'ਚ ਅਲੀ ਅਮੀਨ ਗੰਡਾਪੁਰ ਸਾਹਿਬ ਦੀ ਤਸਵੀਰ ਆ ਗਈ। ਬਸ ਫਿਰ ਤੁਹਾਨੂੰ ਪੀਟੀਆਈ ਦੇ ਜਵਾਨਾਂ ਦਾ ਤਾਂ ਪਤਾ ਹੀ ਹੈ, ਉਹਨਾਂ ਰੌਲਾ ਪਾ ਦਿੱਤਾ ਇਹ ਨੂਨ ਲੀਗ ਤੇ ਹੈ ਨਹੀਂ। ਉਹਨਾਂ ਜਿਸ ਵੇਲੇ ਰੌਲਾ ਪਾਇਆ ਚੀਫ ਮਿਨਿਸਟਰ ਨੂੰ ਪਤਾ ਲੱਗਾ ਵੀ ਇਹ ਕੀ ਬਣਿਆ, ਵੀ ਚੀਫ ਮਿਨਿਸਟਰ ਨੇ ਪੁੱਛਿਆ ਵੀ ਇਹ ਕੀ ਬਣਿਆ। ਉਹਨਾਂ ਕਿਹਾ ਜੀ ਗਵਰਨਮੈਂਟ ਦੇ ਵਿੱਚੋਂ ਕਿਸੇ ਨੇ ਇਸ਼ਤਿਹਾਰ ਦਿੱਤਾ ਤੇ ਤੁਹਾਡੀ ਤਸਵੀਰ ਲਾਤੀ ਹੈ, ਇਸ ਵਾਸਤੇ ਪਬਲਿਕ ਸਾਰੀ ਜਿਹੜੀ ਹੈ ਉਹ ਕ੍ਰਿਟਿਸਿਜ਼ਮ ਕਰ ਰਹੀ। ਹੁਣ ਅਗਰ ਤੇ ਨੂਨ ਲੀਗ ਦੀ ਗਵਰਨਮੈਂਟ ਹੁੰਦੀ ਤਾਂ ਚੀਫ ਮਿਨਿਸਟਰ ਕਹਿੰਦਾ ਵੀ ਇੱਕ ਹੋਰ ਦਿਓ ਇਸ਼ਤਿਹਾਰ। ਚੀਫ ਮਿਨਿਸਟਰ ਨੇ ਕਿਹਾ ਵੀ ਦੇਣ ਦੀ ਲੋੜ ਕੀ ਸੀ ਇਸ਼ਤਿਹਾਰ, ਚੰਗਾ ਕੰਮ ਕਰੋਗੇ ਤਾਂ ਲੋਕਾਂ ਨੂੰ ਆਪੇ ਪਤਾ ਲੱਗ ਜਾਏਗਾ। ਔਰ ਫੌਰੀ ਤੌਰ 'ਤੇ ਫਿਰ ਅਹਿਕਾਮਾਤ ਦਿੱਤੇ ਗਏ ਅਤੇ ਜਿਹੜਾ ਕੋਈ ਆਪਣਾ ਸੈਕਟਰੀ ਇਨਫੋਰਮੇਸ਼ਨ ਸੀ ਉਹਨੂੰ ਉਹਦੇ ਅਹੁਦੇ ਤੋਂ ਹਟਾਇਆ ਗਿਆ ਜਿਹਨੇ ਅਸਲ ਦੇ ਵਿੱਚ ਇਸ਼ਤਿਹਾਰ ਦਿੱਤਾ ਸੀ। ਬਹਰਹਾਲ ਬਿਹਤਰ ਇਹੀ ਹੈ ਕਿ ਚੀਫ ਮਿਨਿਸਟਰ ਨੂੰ ਅੱਗੋਂ ਕੇਅਰਫੁਲ ਰਹਿਣਾ ਚਾਹੀਦਾ ਔਰ ਇਹ ਕਹਿਣਾ ਚਾਹੀਦਾ ਕਿ ਕੋਈ ਐਸਾ ਇਸ਼ਤਿਹਾਰ ਜਿਹਦੇ 'ਚ ਮੇਰਾ ਨਾਂ ਜਾਂ ਮੇਰੀ ਤਸਵੀਰ ਆਏ ਉਹ ਮੇਰੀ ਅਪਰੂਵਲ ਤੋਂ ਬਗੈਰ ਛਪਣਾ ਨਹੀਂ ਚਾਹੀਦਾ, ਤਾਂ ਕਿ ਕੋਈ ਹੋਰ ਬਿਊਰੋਕਰੇਟ ਇਹੋ ਜਿਹੀ ਬਾਰੀਕ ਕਾਰਵਾਈ ਨਾ ਪਾਵੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।